ਜਿਹੜਾ ਇਹ ਦੌਰ ਸੀਗਾ ਇਤਿਹਾਸ ਦਾ, ਇਹ ਕੋਈ ਸਧਾਰਨ ਦੌਰ ਨਹੀਂ ਸੀ। ਇਹਦੇ ਵਿੱਚ ਬਹੁਤ ਕੁਝ ਵਾਪਰਿਆ ਪੰਜਾਬ ਦੇ ਖਾਸ ਕਰਕੇ ਇਤਿਹਾਸ 'ਚ। ਇਸ ਦੌਰ ਦੇ ਅੰਦਰ ਆਪਣਾ ਐਮਰਜੈਂਸੀ ਲੱਗੀ 1975 'ਚ। ਉਸ ਐਮਰਜੈਂਸੀ ਨਾਲ ਜੋ ਇੱਕ ਜਮਹੂਰੀ ਹੱਕਾਂ ਦੇ ਉੱਤੇ ਇਹ ਕਹਿ ਲਓ ਕਿ ਛਾਪਾ ਮਾਰਿਆ, ਉਸ ਦੇ ਖਿਲਾਫ ਉਸ ਮੌਕੇ ਵੀ ਜਸਟਿਸ ਬੈਂਸ, ਭਾਵੇਂ ਕਿ ਇਹ ਹਾਈ ਕੋਰਟ ਦੇ ਵਿੱਚ ਜੱਜ ਸੀਗੇ, ਪਰ ਇੱਕ ਆਪਦੇ ਦਾਇਰੇ ਦੇ ਵਿੱਚ ਰਹਿੰਦਿਆਂ ਜਿੰਨਾ ਵੀ ਠੀਕ ਕੁਛ ਕਰ ਸਕਦੇ ਸੀ ਫੈਸਲੇ, ਉਹ ਦੌਰ ਦੇ ਵਿੱਚ ਉਹਨਾਂ ਨੇ ਕੀਤੇ। ਬਹੁਤ ਸਾਰੇ ਬੰਦਿਆਂ ਨੂੰ ਬੜਾ ਰਿਲੀਫ ਦਿੱਤਾ ਹੈ। ਜੇਲ੍ਹਾਂ 'ਚੋਂ ਬੰਦੇ ਇਹਨਾਂ ਦੇ ਫੈਸਲਿਆਂ ਕਰਕੇ ਰਿਹਾ ਹੋਏ। ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਨ, ਪਰ ਇਹ ਅਹੁਦਾ ਵੀ ਉਹਨਾਂ ਨੂੰ ਸਰਕਾਰੀ ਜ਼ਬਰ ਤੋਂ ਨਹੀਂ ਬਚਾ ਸਕਿਆ। ਅਸੀਂ ਗੱਲ ਕਰ ਰਹੇ ਹਾਂ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਅਤੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ ਦੀ, ਜਿਨ੍ਹਾਂ ਦਾ 11 ਫਰਵਰੀ 2022 ਨੂੰ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਹੈ। 1922 ਵਿੱਚ ਜਨਮੇ ਜਸਟਿਸ ਬੈਂਸ ਨੇ ਜਲੰਧਰ ਦੇ ਨੇੜੇ ਇੱਕ ਸਥਾਨਕ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਫਿਰ ਲਖਨਊ ਵਿੱਚ MA ਇਕਨੋਮਿਕਸ ਅਤੇ ਵਕਾਲਤ ਕਰ 1961 'ਚ ਹਾਈਕੋਰਟ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਉਹਨਾਂ ਨੇ ਹਾਈਕੋਰਟ ਦੇ ਜੱਜਾਂ ਬਾਰੇ ਪ੍ਰਭਾਵੀ ਨਜ਼ਰੀਆ ਬਦਲ ਦਿੱਤਾ, ਜੋ ਆਮ ਤੌਰ 'ਤੇ ਆਪਣੇ ਅਹੁਦੇ ਦਾ ਬਚਾਅ ਕਰਦੇ ਸਨ। ਉਸ ਤੋਂ ਬਾਅਦ 1978 ਦੇ ਵਿੱਚ ਅੰਮ੍ਰਿਤਸਰ ਦੀ ਜਿਹੜੀ ਖੂਨੀ ਵਿਸਾਖੀ, ਜਦੋਂ ਨਕਲੀ ਨਿਰਕਾਰੀਆਂ ਨੇ ਨਿਹੱਥੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਿਆ ਗੁਰੂ ਕੀ ਨਗਰੀ ਦੇ ਵਿੱਚ, ਉਸ ਤੋਂ ਬਾਅਦ ਜਿਹੜੀ ਹੈਗੀ ਹੈ ਸਿੱਖਾਂ ਦੀ ਜਿਹੜੀ ਸਿੱਖ ਰਾਜਨੀਤੀ ਹੈ, ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਇੱਕ ਟੈਕਟੋਨਿਕ ਸ਼ਿਫਟ ਜਿਹਨੂੰ ਕਹਿੰਦੇ ਨੇ ਕਿ ਵੱਡੀ ਉਥਲ ਪੁਥਲ ਹੋਈ। ਉਸ ਨੇ ਇੱਕ ਵੱਡਾ ਤਿੱਖਾ ਮੋੜ ਕੱਟਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਇੱਕ ਦ੍ਰਿਸ਼ ਦੇ ਉੱਤੇ ਉੱਭਰੇ ਤੇ ਇੱਕ ਨਾਇਕ ਬਣ ਕੇ ਉੱਭਰੇ, ਜਿਨ੍ਹਾਂ ਨੇ ਇਕੱਲੀ ਸਿੱਖਾਂ ਦੀ ਜੋ ਸਾਰੀ ਰਾਜਨੀਤੀ ਹੈ ਜਾਂ ਵਰਤਾਰੇ ਨੇ ਉਹਨਾਂ 'ਤੇ ਹੀ ਫੈਸਲਾ ਕੁਨ ਅਸਰ ਨਹੀਂ ਪਾਇਆ, ਸਗੋਂ ਭਾਰਤ ਦੀ ਰਾਜਨੀਤੀ ਜਾਂ ਇੱਕ ਹਿਸਾਬ ਨਾਲ ਕਹੀਏ ਕਿ ਦੱਖਣੀ ਏਸ਼ੀਆ ਦੀ ਰਾਜਨੀਤੀ 'ਤੇ ਉਹਨਾਂ ਦਾ ਇੱਕ ਗਹਿਰਾ ਅਸਰ ਪਿਆ। ਜਸਟਿਸ ਬੈਂਸ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ 1974 ਤੋਂ 1984 ਤੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੱਕਾਂ ਤੋਂ ਵਾਂਝੇ ਕਿਰਤੀ ਲੋਕਾਂ ਅਤੇ ਔਰਤਾਂ ਦੇ ਹਿੱਤਾਂ ਦੀ ਰੱਖਿਆ ਲਈ ਬਹੁਤ ਸਾਰੇ ਫੈਸਲੇ ਦਿੱਤੇ। 1985 ਵਿੱਚ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਗਠਨ ਕੀਤਾ। ਇਸ ਸੰਗਠਨ ਨੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਜਗ ਜ਼ਾਹਰ ਕਰਨ ਲਈ ਇੱਕ ਵੱਡਾ ਯੋਗਦਾਨ ਪਾਇਆ। ਜਸਟਿਸ ਬੈਂਸ ਨੇ ਮਨੁੱਖੀ ਅਧਿਕਾਰਾਂ ਦੀ ਲਹਿਰ ਦੀ ਰਾਖੀ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ, ਖਾਸ ਕਰਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੁਲਿਸ ਮੁਖੀ KPS ਗਿੱਲ ਦੇ ਸ਼ਾਸਨ ਦੌਰਾਨ ਪੰਜਾਬ ਵਿੱਚ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ। ਤੇ ਚਲਦੇ ਚਲਦੇ 1984 ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਤੇ ਤੋਪਾਂ ਨਾਲ ਫੌਜ ਵੱਲੋਂ ਹਮਲਾ ਹੋਇਆ। ਸੋ ਇਹ ਹਮਲਾ 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਸੀ। ਸੋ ਉਸ ਮੌਕੇ ਤੋਂ ਬਾਅਦ ਉਸ ਹਮਲੇ ਦੇ ਖਿਲਾਫ ਸਿੱਖ ਕੌਮ ਦੇ ਵਿੱਚ ਰੋਹ ਜਾਗਿਆ ਤੇ ਇੱਕ ਜੁਝਾਰੂ ਲਹਿਰ ਜਿਹੜੀ ਖਾੜਕੂ ਲਹਿਰ ਹੈ ਉਹ ਉਹਦੇ ਵਿੱਚੋਂ ਪ੍ਰਗਟ ਹੋਈ, ਜਿਹੜੀ ਤਕਰੀਬਨ ਇੱਕ ਦਹਾਕਾ ਆਪਣੇ ਪੂਰੇ ਜਾਹੋ ਜਲਾਲ ਨਾਲ ਜਾਰੀ ਰਹੀ। ਸੋ ਜਸਟਿਸ ਬੈਂਸ 1974 ਦੇ ਵਿੱਚ ਇਹ ਬਣੇ ਸੀਗੇ ਹਾਈ ਕੋਰਟ ਦੇ ਜੱਜ ਤੇ 1984 ਦੇ ਵਿੱਚ ਇਹ ਉੱਥੋਂ ਰਿਟਾਇਰ ਹੋਏ। ਸੋ ਉੱਥੋਂ ਰਿਟਾਇਰ ਹੁੰਦਿਆਂ ਹੀ ਇਹ ਕਾਂਡ ਵਾਪਰ ਗਿਆ ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲੇ ਦਾ, ਫੌਜੀ ਹਮਲੇ ਦਾ। ਉਸ ਨੇ ਫਿਰ ਤਕਰੀਬਨ ਉਸ ਦੌਰ ਦੇ ਸਾਰੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਬਦਲਾਅ ਲਿਆਂਦਾ। ਸੋ ਜਸਟਿਸ ਬੈਂਸ ਨੇ ਵੀ ਆਪਣੇ ਨਵੇਂ ਰਾਹ ਦੀ ਚੋਣ ਕਰ ਲਈ ਕਿ ਇਸ ਹਮਲੇ ਦੇ ਖਿਲਾਫ ਜੋ ਲਹਿਰ ਉੱਠੀ ਹੈ ਉਸ ਦੇ ਨਾਲ ਖੜਨਾ ਹੈ ਤੇ ਜੋ ਸਰਕਾਰ ਦਾ ਜ਼ਬਰ ਹੁੰਦਾ ਹੈ ਉਸ ਜ਼ਬਰ ਨੂੰ ਦੁਨੀਆ ਭਰ ਦੇ ਵਿੱਚ ਬੇਪਰਦ ਕਰਨਾ ਹੈ। ਕਿਉਂਕਿ ਇੱਕ ਕਾਨੂੰਨਦਾਨ ਦੇ ਹੋਣ ਦੇ ਨਾਤੇ, ਇੱਕ ਜੱਜ ਹੋਣ ਦੇ ਨਾਤੇ
ਇੱਕ ਰੁਤਬਾ ਵੱਡਾ ਸੀ, ਇਹਨਾਂ ਦੀ ਕਹੀ ਹੋਈ ਗੱਲ ਸਾਰੀ ਦੁਨੀਆ 'ਚ ਸੁਣੀ ਜਾਂਦੀ ਸੀ। ਸੋ ਇਹਨਾਂ ਨੇ ਗੱਲ ਕਹੀ, ਬੜੀ ਬੁਲੰਦ ਆਵਾਜ਼ 'ਚ ਕਹੀ, ਨਿਧੜਕ ਹੋ ਕੇ ਕਹੀ, ਕਦੇ ਖੌਫ ਨਹੀਂ ਮੰਨਿਆ, ਕਦੇ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਤੋ ਇਸ ਤਰ੍ਹਾਂ ਮਤਲਬ ਇਹਨਾਂ ਨੇ ਨਾ ਸਿਰਫ ਜ਼ੁਲਮ ਦੇ ਖਿਲਾਫ ਜਾਂ ਜਿੰਨੇ ਵੀ ਉਸ ਮੌਕੇ ਦੇ ਉੱਤੇ ਤਸ਼ੱਦਦ ਹੋਇਆ ਸਿੱਖ ਨੌਜਵਾਨਾਂ ਤੇ, ਪਰਿਵਾਰਾਂ ਤੇ, ਕੌਮ ਤੇ, ਉਸ ਦੇ ਸਾਰੀ ਦੇ ਖਿਲਾਫ ਬੋਲੇ। ਇਕੱਲਾ ਬੋਲੇ ਨਹੀਂ, ਉਹਨੂੰ ਕਲਮਬੰਦ ਕੀਤਾ, ਦਸਤਾਵੇਜ਼ੀ ਰੂਪ ਦਿੱਤਾ। ਫਿਰ ਦੁਨੀਆ ਦੇ ਸਾਰੇ ਅਦਾਰਿਆਂ UNO ਤੋਂ ਲੈ ਕੇ ਅਮਨੈਸਟੀ ਇੰਟਰਨੈਸ਼ਨਲ ਤੱਕ ਤੇ ਪੱਛਮੀ ਮੁਲਕਾਂ ਦੀਆਂ ਜਿਹੜੀਆਂ ਪਾਰਲੀਮੈਂਟਾਂ ਤੱਕ, ਉਹਨਾਂ ਦੀਆਂ ਅੰਬੈਸੀਆਂ ਤੱਕ, ਹਰ ਜਗ੍ਹਾ ਦੇ ਉੱਤੇ ਉਹ ਜਿਹੜਾ ਪਹੁੰਚਾਇਆ ਉਹਨਾਂ ਨੇ ਦਸਤਾਵੇਜ਼ੀ ਰੂਪ ਦੇ ਕੇ। 1992 ਵਿੱਚ ਹੋਲੇ ਮਹੱਲੇ ਮੌਕੇ ਉਹਨਾਂ ਨੇ ਮਨੁੱਖੀ ਹੱਕਾਂ ਦੀ ਰਾਖੀ ਬਾਬਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਮੁਕਾਮ ਤੋਂ ਅਹਿਮ ਤਕਰੀਰ ਕੀਤੀ। ਇਸ ਤਕਰੀਰ ਨੇ ਜ਼ਾਲਮ ਹੁਕਮਰਾਨ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਤੇ ਉਹਨਾਂ ਦੀ ਤਕਰੀਰ ਨੂੰ ਦੇਸ਼ ਵਿਰੋਧੀ ਐਲਾਨਦਿਆਂ ਗ੍ਰਿਫਤਾਰ ਕਰ ਲਿਆ ਗਿਆ। 52 ਘੰਟਿਆਂ ਦੀ ਨਜਾਇਜ਼ ਹਿਰਾਸਤ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭਾਰਤ ਦੇ ਇਤਿਹਾਸ ਦੇ ਇਹ ਪਹਿਲੇ ਜੱਜ ਸੀ ਜਿਨ੍ਹਾਂ ਨੂੰ ਪੁਲਿਸ ਨੇ ਹੱਥ ਘੜੀ ਲਾਈ। ਇਸ ਤੋਂ ਪਹਿਲਾਂ ਕਿਸੇ ਹਾਈ ਕੋਰਟ ਦੇ ਜੱਜ ਨੂੰ ਕਦੇ ਹੱਥ ਘੜੀ ਨਹੀਂ ਸੀ ਲੱਗੀ, ਕਿਉਂਕਿ ਇਹਨਾਂ ਨੇ 1992 ਦੇ ਵਿੱਚ 18 ਮਾਰਚ 1992 ਨੂੰ ਹੋਲਾ ਮਹੱਲੇ ਦੇ ਉੱਤੇ ਅਨੰਦਪੁਰ ਸਾਹਿਬ ਵਿਖੇ ਇੱਕ ਸਪੀਚ ਦਿੱਤੀ ਤੇ ਪੁਲਿਸ ਨੇ ਉਸ ਸਪੀਚ ਦਾ ਬਹਾਨਾ ਬਣਾ ਕੇ ਇਹਨਾਂ ਤੇ ਕੇਸ ਰਜਿਸਟਰ ਕੀਤਾ। ਇਹ ਗੱਲ 18 ਮਾਰਚ ਦੀ ਸਪੀਚ ਆ ਉਹਨਾਂ ਦੀ, ਤੇ 2 ਅਪ੍ਰੈਲ ਨੂੰ ਇਹਨਾਂ ਦੇ ਘਰ ਛਾਪਾ ਮਾਰਿਆ, ਜਿਹੜਾ 2 ਸੈਕਟਰ ਦੇ ਵਿਚਕਾਰ ਹੈ, ਜਿੱਥੇ ਹੁਣ ਉਹਨਾਂ ਦੇ ਬੇਟੇ ਰਾਜਵਿੰਦਰ ਸਿੰਘ ਬੈਂਸ ਰਹਿੰਦੇ ਨੇ। ਪੰਜਾਬ ਪੁਲਿਸ ਤੇ ਚੰਡੀਗੜ੍ਹ ਦੀ ਪੁਲਿਸ ਨੇ ਰਲ ਕੇ, ਤੇ ਜਿਹਦੀ ਅਗਵਾਈ ਉਸ ਮੌਕੇ ਜਿਹੜਾ ਸੈਂਟਰ ਵੱਲੋਂ ਥਾਪੜਾ ਦੇ ਕੇ ਭੇਜਿਆ ਪੁਲਿਸ ਅਫਸਰ ਸੀਗਾ JF ਰਵੇਰੋ, ਉਹ ਕਰਦਾ ਸੀ। ਸੋ 2 ਤਰੀਕ ਨੂੰ ਇਹਨਾਂ ਨੂੰ ਘਰੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀ ਕੀਤਾ, ਹੱਥ ਘੜੀ ਲਾਈ, ਧੱਕਾ ਮੁੱਕੀ ਕੀਤੀ, ਤੇ ਫਿਰ 52 ਘੰਟੇ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ, ਕਿਸੇ ਵੀ ਅਦਾਲਤ 'ਚ ਪੇਸ਼ ਕਰਨ ਦੀ ਬਜਾਏ। ਇਹ ਭਾਰਤ ਦੇ ਇਤਿਹਾਸ 'ਚ, ਸ਼ਾਇਦ ਦੁਨੀਆ ਦੇ ਇਤਿਹਾਸ 'ਚ ਵੀ ਥੋੜ੍ਹੇ ਕੇਸ ਇਹੋ ਜਿਹੇ ਹੋਣਗੇ ਜਦੋਂ ਇੱਕ ਐਡੇ ਨਾਮਵਰ ਜੱਜ ਨੂੰ, ਐਡੀ ਇੱਕ ਸਨਮਾਨਯੋਗ ਹਸਤੀ ਨੂੰ ਪੁਲਿਸ ਨੇ ਇਸ ਤਰ੍ਹਾਂ ਉਹਦੇ ਨਾਲ ਬਦਤਮੀਜ਼ੀ ਜਾਂ ਬਦਸਲੂਕੀ ਕੀਤੀ ਹੋ। ਸੋ 52 ਘੰਟੇ ਇਹਨਾਂ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ। ਫਿਰ ਇੱਕ ਜ਼ਿਲ੍ਹਾ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਚੰਡੀਗੜ੍ਹ, ਉਸ ਤੋਂ ਰਿਮਾਂਡ ਮੰਗਿਆ ਪੁਲਿਸ ਨੇ, ਤੇ ਮੈਜਿਸਟ੍ਰੇਟ ਨੇ ਬੜੀ ਢੀਠਤਾਈ ਨਾਲ 2 ਦਿਨ ਦਾ ਰਿਮਾਂਡ ਦੇਤਾ, ਜਿਵੇਂ ਕੋਈ ਜਸਟਿਸ ਬੈਂਸ ਸਧਾਰਨ ਮੁਜਰਮ ਹੁੰਦਾ ਤੇ ਇਹਦੇ ਕੋਲੋਂ ਕੋਈ ਹਥਿਆਰ ਬਰਾਮਦ ਕਰਨਾ ਜਾਂ ਇਹਦੇ ਕੋਲੋਂ ਕੋਈ ਹੋਰ ਮੁਜਰਮਾਂ ਦੀ ਜਾਣਕਾਰੀ ਲੈਣੀ। ਸੋ ਇਹਨਾਂ ਨੂੰ ਫਿਰ 2 ਦਿਨ ਫਿਰ ਪੁਲਿਸ ਹਿਰਾਸਤ 'ਚ ਰੱਖਿਆ, ਉੱਥੇ ਵੀ ਇਹਨਾਂ ਨਾਲ ਬੜਾ ਮਾੜਾ ਵਰਤਾਓ ਕੀਤਾ। ਫਿਰ ਇਹਨਾਂ ਨੂੰ ਉਹਦੇ 'ਚ ਅਦਾਲਤੀ ਹਿਰਾਸਤ 'ਚ ਜੇਲ੍ਹ 'ਚ ਭੇਜਤਾ, ਜਿੱਥੇ 5.5 ਮਹੀਨੇ ਇਹ ਰਹੇ, ਤੇ 5.5 ਮਹੀਨਿਆਂ ਬਾਅਦ ਵੀ ਜ਼ਮਾਨਤ 'ਤੇ ਰਿਹਾ ਹੋਇਆ। ਸੋ ਇਸ ਹਿਸਾਬ ਨਾਲ ਹੋਰ ਕਿਸੇ ਜੱਜ ਦਾ ਇਸ ਤਰ੍ਹਾਂ ਦਾ ਇਤਿਹਾਸ ਨਹੀਂ। ਸੋ ਇਸ ਕਰਕੇ ਇਹ ਜਿਹੜਾ ਹੈਗਾ ਜਸਟਿਸ ਬੈਂਸ, ਉਹ ਇੱਕ ਵਿਅਕਤੀ ਨਹੀਂ, ਉਹ ਇੱਕ ਸਮਝ ਲਓ ਯੁੱਗ ਦੇ ਨਾਇਕ ਵੀ ਹੈ ਤੇ ਉਹਦੇ ਨੁਮਾਇੰਦੇ ਵੀ ਹੈ। ਸੋ ਇਸ ਕਰਕੇ ਉਸ ਯੁੱਗ ਦਾ ਜਿਹੜਾ ਹੈਗਾ ਸਾਰਾ ਇਤਿਹਾਸ ਇਹਨਾਂ ਨੇ ਉਹ ਦੇਖਿਆ, ਪਿੰਡੇ 'ਤੇ ਹੰਢਾਇਆ, ਮਹਿਸੂਸ ਕੀਤਾ, ਤੇ ਫਿਰ ਉਹਨੂੰ ਦਸਤਾਵੇਜ਼ੀ ਰੂਪ ਦੇ ਕੇ ਸਾਰੀ ਦੁਨੀਆ ਸਾਹਮਣੇ ਉਜਾਗਰ ਕੀਤਾ। ਸੋ ਇਸ ਤਰ੍ਹਾਂ ਦਾ ਆਪਾਂ ਕਹਿ ਲਈਏ ਕਿ ਜਸਟਿਸ ਅਜੀਤ ਸਿੰਘ ਦੇ ਸਾਡੇ ਤੋਂ ਵਿਛੜ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ। ਬੈਂਸ ਇਸ ਤਸ਼ੱਦਦ ਤੋਂ ਬਾਅਦ ਹੋਰ ਵੀ ਦ੍ਰਿੜ ਹੋ ਗਏ ਕਿ ਜੇਕਰ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਨਾਲ ਇਸ ਤਰ੍ਹਾਂ ਧੱਕਾ ਕੀਤਾ ਜਾ ਸਕਦਾ ਹੈ ਤਾਂ ਗਿੱਲ ਦੇ ਪੁਲਿਸ ਰਾਜ ਵਿੱਚ ਇੱਕ ਆਮ ਕਿਸਾਨ ਜਾਂ ਮਜ਼ਦੂਰ ਨੂੰ ਕੀ ਮੌਕਾ ਮਿਲੇਗਾ। ਜਸਟਿਸ ਬੈਂਸ ਨੇ 1988 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਸੀਜ਼ ਆਫ ਸਿੱਖਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਲਿਖੀ। ਇਸ ਕਿਤਾਬ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਨਾਲ-ਨਾਲ ਕੇਂਦਰ ਰਾਜ ਸਬੰਧਾਂ ਦੀ ਸਮੱਸਿਆ ਨੂੰ ਵੀ ਛੋਹਿਆ। ਜਸਟਿਸ ਅਜੀਤ ਸਿੰਘ ਬੈਂਸ ਨੇ ਆਪਣੇ ਸਮੁੱਚੇ ਜੀਵਨ ਦੌਰਾਨ ਨਿਰਸਵਾਰਥ ਹੋ ਕੇ ਹਰ ਤਰ੍ਹਾਂ ਦੀਆਂ ਔਕੜਾਂ ਦੇ ਵਿਰੁੱਧ ਦਬੇ ਕੁਚਲੇ ਲੋਕਾਂ ਲਈ ਕੰਮ ਕੀਤਾ।
ਉਹ ਅਕਾਲ ਚਲਾਣਾ ਕਰ ਗਏ ਹਨ, ਪਰ ਉਹਨਾਂ ਦੁਆਰਾ ਕੀਤੇ ਗਏ ਕੰਮ ਅਤੇ ਮਨੁੱਖੀ ਅਧਿਕਾਰਾਂ ਲਈ ਕੀਤਾ ਸੰਘਰਸ਼ ਉਹਨਾਂ ਨੂੰ ਹਮੇਸ਼ਾ ਜਿਉਂਦਾ ਰੱਖੇਗਾ।